ਮਰਾਸੀ ਰਹਿੰਦੇ ਹਨ ਪਿੰਡ ਦੇ ਵਿੱਚ ਤੇ ਮਰਾਸੀਆਂ ਦਾ ਮੁੰਡਾ ਪੜਦਾ ਵਾਵਾ ਸੀ ਤੇ ਕੋਈ ਦੂਸਰੀ ਕਲਾਸ ਦੇ ਵਿੱਚੋਂ ਨਾ ਚੰਗੀ ਪੋਜੀਸ਼ਨ ਲੈ ਕੇ ਤੇ ਪਾਸ ਹੋ ਗਿਆ ਚੰਗਿਆਂ ਨੰਬਰਾਂ ਨਾਲ। ਮਰਾਸੀ ਸਾਰੇ ਇਕੱਠੇ ਹੋ ਗਏ, ਉਹਨਾਂ ਚੰਗਾ ਜਸ਼ਨ ਮਨਾਇਆ, ਚੰਗੇ ਢੋਲ ਛੋਲ ਕੁੱਟੇ 2-4 ਦਿਨ ਤੇ ਸਾਰਿਆਂ ਮਰਾਸੀਆਂ ਬਹਿ ਕੇ ਸਲਾਹ ਕਰ ਲਈ ਵੀ ਇਹਨੂੰ ਕਿਸੇ ਚੰਗੇ ਸਕੂਲ ਦੇ ਵਿੱਚ ਸ਼ਹਿਰ 'ਚ ਪੜ੍ਹਾਉਣਾ ਵੇ, ਜਿੰਨਾ ਵੀ ਖਰਚਾ ਆਵੇ ਸਾਰੇ ਮਰਾਸੀ ਰਲ ਕੇ ਤੇ ਆਪਾਂ ਖਰਚਾ ਦਿਆਂਗੇ ਇਹਨੂੰ। ਉਹਨਾਂ ਇਸੇ ਤਰ੍ਹਾਂ ਕੀਤਾ, ਕਿਸੇ ਵੱਡੇ ਸ਼ਹਿਰ 'ਚ ਘੱਲ ਦਿੱਤਾ ਜਿੱਥੇ ਵਜ਼ੀਰਾਂ ਮਸ਼ੀਰਾਂ ਬਾਦਸ਼ਾਹਾਂ ਦੇ ਬੱਚੇ ਪੜ੍ਹਦੇ ਸਨ। ਮਰਾਸੀਆਂ ਦਾ ਨਿਆਣਾ ਵੀ ਉੱਥੇ ਪੜ੍ਹਨ ਲੱਗ ਪਿਆ, ਕਾਬਲ ਸੀ, ਜ਼ਹੀਨ ਸੀ। ਉਹਨਾਂ ਨੇ ਇਸੇ ਤਰ੍ਹਾਂ ਕੀਤਾ, ਚੰਗਿਆਂ ਨੰਬਰਾਂ ਨਾਲ ਮੁੰਡਾ ਡਿਗਰੀ ਲੈ ਗਿਆ ਤੇ ਬਾਦਸ਼ਾਹ ਦੇ ਮੁੰਡੇ ਨਾਲ ਉਹਦੀ ਯਾਰੀ ਲੱਗ ਗਈ। ਬਾਦਸ਼ਾਹ ਦਾ ਮੁੰਡਾ ਉਹਨੂੰ ਲੈ ਕੇ ਆਪਣੇ ਬਾਦਸ਼ਾਹੀ ਮਹੱਲ 'ਚ ਤੇ ਆਪਣੇ ਪਿਓ ਨੂੰ ਆਂਦਾ ਵੀ ਇਹ ਮੁੰਡਾ ਕਾਬਲ ਹੈ, ਸਿਆਣਾ ਵੇ, ਇਹਨੂੰ ਆਪਾਂ ਇੱਥੇ ਆਪਣੀ ਬਾਦਸ਼ਾਹੀ ਦੇ ਵਿੱਚ ਨੌਕਰੀ ਦੇ ਦਈਏ ਤੇ ਮੇਰਾ ਬੇਲੀ ਹੈ। ਬਾਦਸ਼ਾਹ ਨੇ ਆਪਣੀ ਜ਼ਿੰਦਗੀ 'ਚ ਸਭ ਤੋਂ ਜਿਹੜੀਆਂ ਕੀਮਤੀ ਲੱਕੜੀਆਂ ਇਕੱਠੀਆਂ ਕੀਤੀਆਂ ਸਨ, ਉਹਨੂੰ ਆਖਿਆ ਵੀ ਇਹਦੀ ਉੱਥੇ ਡਿਊਟੀ ਲਾ ਦੇਵੇ, ਵੀ ਜੋ ਕੀਮਤੀ ਲੱਕੜੀਆਂ ਆਉਂਦੀਆਂ ਜਾਂਦੀਆਂ ਬਾਦਸ਼ਾਹੀ ਮਹੱਲ ਦੇ ਵਿੱਚ ਉਹਨਾਂ ਤੇ ਖਿਆਲ ਰੱਖੇ, ਤਵੱਜਾ ਰੱਖੇ। ਉਹਨਾਂ ਠੀਕ ਕੀਤਾ, ਇਸੇ ਤਰ੍ਹਾਂ ਉਹਦੀ ਨੌਕਰੀ ਲਾਤੀ, ਉੱਥੇ ਉਹਦੀ ਡਿਊਟੀ ਲੱਗ ਗਈ। ਕੁਝ ਸਾਲ ਤੋਂ ਬਾਅਦ ਜਦੋਂ ਬਾਦਸ਼ਾਹ ਕਿਤੇ ਫਿਰਦੇ ਫਿਰਦੇ ਚੇਤਾ ਆਇਆ ਵੀ ਮੈਂ ਆਪਣੀਆਂ ਕੀਮਤੀ ਲੱਕੜੀਆਂ ਜ਼ਿੰਦਗੀ ਦੀਆਂ ਵੇਖਾਂ ਜਿਹੜੀਆਂ ਇਕੱਠੀਆਂ ਕੀਤੀਆਂ ਨੇ। ਉਹ ਜਦੋਂ ਵੇਖਣ ਵਾਸਤੇ ਗਿਆ ਤੇ ਵੇਖਿਆ ਸਭ ਢੋਲਕੀਆਂ ਬਣੀਆਂ ਪਈਆਂ ਸਨ। ਬਾਦਸ਼ਾਹ ਨੇ ਆਪਣੇ ਮੁੰਡੇ ਨੂੰ ਸੱਦਿਆ ਵੀ ਤੂੰ ਆਪਣੀ ਸਿਫਾਰਿਸ਼ ਤੇ ਭਰਤੀ ਕੀਤਾ ਸੀ ਤੇ ਇਹਨੇ ਤੇ ਮੇਰੀਆਂ ਸਾਰੀਆਂ ਲੱਕੜੀਆਂ ਜ਼ਾਇਆ ਕਰ ਦਿੱਤੀਆਂ ਨੇ। ਉਹ ਜਦੋਂ ਪਤਾ ਕੀਤਾ ਵੀ ਇਹ ਪਿੱਛੋਂ ਤੇ ਮਰਾਸੀਆਂ ਦਾ ਨਿਆਣਾ ਸੀ, ਬਾਦਸ਼ਾਹ ਕਿਹਾ ਵੀ ਮਰਾਸੀਆਂ ਦਾ ਜਦੋਂ ਭਰਤੀ ਕਰਾਂਗੇ ਤੇ ਉਹ ਢੋਲਕੀਆਂ ਹੀ ਬਣਾਏਗਾ ਨਾ। ਜਦੋਂ ਵੀ ਕਿਸੇ ਆਲਾ ਮਨਸਬ ਤੇ ਚੰਗੇ ਅਹੁਦੇ ਤੇ ਕੋਈ ਵੀ ਬੰਦਾ ਪਾਇਆ ਜਾਂਦਾ ਨਾ ਕਿਸੇ ਮਸਲੇ ਵਾਸਤੇ ਜਾਂ ਕੋਈ ਸੋਚਣ ਵਾਸਤੇ, ਵੀ ਜਿਸ ਤਰ੍ਹਾਂ ਹੁਣ ਜ਼ਰਾਇਤ ਦਾ ਵਜ਼ੀਰ ਲਾ ਲਓ, ਮੈਂ ਨਾ ਉਹ ਹੋਣਾ ਚਾਹੀਦਾ ਵੇ ਜੱਟਾਂ ਦਾ ਪੁੱਤਰ, ਪਿੰਡ ਦੇ ਵਿੱਚ ਹੋਣਾ ਚਾਹੀਦਾ, ਪੇਂਡੂ ਹੋਣਾ ਚਾਹੀਦਾ, ਤਾਂ ਕਿ ਉਹ ਸਾਡੇ ਦੁੱਖ ਸਮਝ ਸਕੇ। ਉਹਨੂੰ ਪਤਾ ਲੱਗੇ ਵੀ ਕਪਾਹ ਦਾ ਕੀ ਰੇਟ ਵਿਕਦੀ ਹੈ ਪਈ ਤੇ ਸਾਨੂੰ ਯੂਰੀਆ ਜਿਹੜੀ 3000 ਵਾਲੀ 4000 ਚ ਲੱਭਦੀ ਹੈ ਪਈ। ਜਦੋਂ ਉੱਥੇ ਮਰਾਸੀਆਂ ਦੇ ਪੁੱਤਰ ਭਾਏ ਜਾਣਗੇ, ਢੋਲਕੀਆਂ ਕੁੱਟਣ ਵਾਲੇ ਭਾਏ ਜਾਣਦੇ, ਉਹਨਾਂ ਢੋਲਕੀਆਂ ਨੂੰ ਤਵੱਜਾ ਦੇਣੀ ਹੈ। ਉਹਨਾਂ ਇਹ ਨਹੀਂ ਵੇਖਣਾ ਵੀ ਜੱਟ ਮਰ ਗਿਆ ਮੁਲਕ ਦੇ ਵਿੱਚ, ਜੱਟ ਹੈ ਵੇ ਜਾਂ ਆਖਰੀ ਸਾਵਾਂ ਚੱਲਦੀਆਂ ਨੇ ਪਈਆਂ। ਇਸ ਤੋਂ ਕਰਕੇ ਜਿਹੜੇ ਸਾਡੇ ਮੁਲਕ ਦੇ ਆਲਾ ਅਦਾਰੇ ਨੇ ਉਹਨਾਂ ਦੇ ਅੱਗੇ ਮੇਰੀ ਅਪੀਲ ਹੈ ਹੱਥ ਬੰਨ੍ਹ ਕੇ ਵੀ ਯਾਰ ਬਾਕੀ ਤੇ ਸਾਡੇ ਲੋ ਜਿਹੜੇ ਮਰਜ਼ੀ ਵਜ਼ੀਰ ਲਾ ਲਿਆ ਕਰੋ, ਲੇਕਿਨ ਇਹ ਵੇ ਵੀ ਜਦੋਂ ਤੁਸੀਂ ਜ਼ਰਾਇਤ ਦਾ ਲਾਉਂਦੇ ਜੇ ਨਾ, ਉਦੋਂ ਸਾਨੂੰ ਜੱਟਾਂ ਨੂੰ ਪੁੱਛ ਲਿਆ ਕਰੋ, ਸਾਡਾ ਕੋਈ ਜੱਟਾਂ ਦਾ ਪੁੱਤਰ ਲਾ ਲਿਆ ਕਰੋ। ਉਹ ਨਾ ਹੋਵੇ ਵੀ ਬਾਅਦ ਸਾਨੂੰ ਪਤਾ ਲੱਗੇ ਸਾਡੇ ਜ਼ਰਾਇਤ ਦੀਆਂ ਕਪਾਵਾਂ ਦੀਆਂ ਜੋ ਵੀ ਇਹਨਾਂ ਦੀਆਂ ਢੋਲਕੀਆਂ ਤੇ ਫਰਾਕਾਂ ਹੀ ਬਣਦੀਆਂ ਰਹੀਆਂ ਨੇ, ਜੱਟਾਂ ਦਾ ਤਾਂ ਕਿਸੇ ਸੋਚਿਆ ਹੀ ਨਹੀਂ। ਬਾਕੀ ਮੇਰੀ ਦੁਆ ਹੈ ਵੀ ਇਸ ਮੁਲਕ 'ਚ ਇਨਸ਼ਾਅੱਲਾ ਬਿਹਤਰ ਹੋਏਗਾ, ਇਹ ਮੁਲਕ ਤਰੱਕੀ ਕਰੇਗਾ, ਹੱਸਦਾ ਰਹੇਗਾ ਤੇ ਵਸਦਾ ਰਹੇਗਾ। ਤੁਸੀਂ ਵੀ ਹੱਸਦੇ ਰਹੋ ਤੇ ਵਸਦੇ ਰਹੋ।